ਸੰਨ 80 ਦੀ ਗੱਲ ਏ, ਅੱਜ ਤੋਂ 40-45 ਸਾਲ ਪਹਿਲਾਂ ਕਿਸੇ ਪਿੰਡ ਕਿਸੇ ਬੰਦੇ ਕੋਲੋਂ ਡੰਗਰ ਖੁੱਲ ਗਏ। ਉਹ ਗੱਲ ਜਿਹੀ ਚੁੱਕੀ ਗਈ ਨਾ, ਮੈਂ ਨਾ ਗੱਲ ਥੱਲੇ ਆਵੇ ਹੀ ਨਾ। ਇੰਝ ਗੱਲ ਚੁੱਕੀ ਗਈ ਕਿ ਪਿੰਡ-ਪਿੰਡ ਤੇ ਘਰ-ਘਰ ਤੇ ਬੰਦੇ-ਬੰਦੇ ਦੀ ਜ਼ੁਬਾਨ ਦੇ ਉੱਤੇ ਨਾ ਇੱਕੋ ਹੀ ਗੱਲ। ਉਸ ਬੰਦੇ ਨੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ, ਉਹਨੇ ਆਖਿਆ ਯਾਰ ਗੱਲ ਇਹ ਵੇ, ਕੰਮ ਤੇ ਹੋ ਗਿਆ, ਆਹ ਗੱਲ ਭੁੰਜੇ ਪੈਂਦੀ ਨਹੀਂ ਪਈ। ਉਸ ਆਖਿਆ ਚੌਰੇ ਜਿੰਨੀ ਦੇਰ ਤੱਕ ਕੋਈ ਨਵਾਂ ਸ਼ੋਸ਼ਾ ਨਾ ਉੱਠਿਆ, ਆ ਨਵੀਂ ਗੱਲ ਕੋਈ ਨਾ ਬਣੀ, ਉਨੀ ਦੇਰ ਤੱਕ ਇਹ ਗੱਲ ਥੱਲੇ ਨਹੀਂ ਆਉਣੀ। ਉਸ ਵਕਤ ਵੀ ਟ੍ਰੈਂਡ ਚੱਲਦੇ ਸਨ, ਇਹ ਟ੍ਰੈਂਡ ਹੀ ਬਣ ਜਾਂਦਾ ਹੈ ਨਾ। ਤੇ ਉਸ ਆਖਿਆ ਸੀ ਜਿੰਨੀ ਦੇਰ ਤੱਕ ਨਵਾਂ ਕੰਮ ਕੋਨਾ ਨਾ ਹੋਇਆ, ਉਨੀ ਦੇਰ ਤੱਕ ਇਹ ਗੱਲ ਪੁੰਜੇ ਨਹੀਂ ਪੈਣੀ। ਉਦੋਂ ਬਾਈ ਫੇਸ, ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ, ਹਾਂਜੀ, ਫਰਦਨ ਟ੍ਰੈਂਡ ਚੱਲਦਾ ਸੀ। ਅੱਜ ਦੌਰ ਹੈ ਸੋਸ਼ਲ ਮੀਡੀਆ ਦਾ, ਅੱਜ ਵੀ ਟ੍ਰੈਂਡ ਚੱਲਦਾ। ਜਦੋਂ ਨਿਕਲ ਜਾਂਦੀ ਹੈ ਗੱਲ, ਫਿਰ ਕਈਆਂ ਨੂੰ ਲਾਲਚ, ਲਾਈਕ, ਕਮੈਂਟ, ਵੀਵਰਸ਼ਿਪ ਦਾ ਹੁੰਦਾ, ਉਹ ਗੱਲ ਪੁੰਜੇ ਪੈਣ ਹੀ ਨਹੀਂ ਦਿੰਦੇ ਜਿੰਨੀ ਦੇਰ ਤੱਕ ਗੱਲ ਨਵੀਂ ਕੋ ਨਾ ਬਣੇ, ਜਿੰਨੀ ਦੇਰ ਤੱਕ ਨਵਾਂ ਸ਼ੋਸ਼ਾ ਨਾ ਉੱਠੇ ਕੋਈ, ਉਨੀ ਦੇਰ ਤੱਕ ਅਗਲਾ ਟ੍ਰੈਂਡ ਮੱਠਾ ਨਹੀਂ ਪੈਂਦਾ। ਮੈਨੂੰ ਕਈ ਦੋਸਤ ਆਉਂਦੇ ਨੇ, ਘੁੰਮਣ ਸਾਹਿਬ ਕਈ ਟ੍ਰੈਂਡ ਬਣਦੇ ਨੇ, ਤੁਸੀਂ ਫਾਲੋ ਨਹੀਂ ਕਰਦੇ, ਤੁਹਾਡੀ ਰੇਟਿੰਗ ਘਟ ਗਈ। ਮੈਂ ਉਹਨੂੰ ਆਖਿਆ, ਮੈਂ ਗੱਲ ਇਹ ਵੇ, ਕਿਸੇ ਦੀ ਵੀਡੀਓ ਲਾ ਕੇ ਲਓ ਬਾ ਫਲਾਣੇ ਨੇ ਆਹ ਗੱਲ ਆਖੀ ਹੈ ਜੀ, ਫਲਾਣੇ ਨੇ ਆਹ ਗੱਲ ਆਖੀ ਜੀ, ਫਲਾਣੇ ਥਾਂ ਇਹ ਹੋ ਗਿਆ। ਇਹ ਕੰਮ ਕਮਜ਼ੋਰ ਲੋਕਾਂ ਦੇ ਨੇ, ਜਿਨ੍ਹਾਂ ਕੋਲ ਆਪਣੇ ਕੋਲ ਕੁਝ ਨਹੀਂ ਹੁੰਦਾ। ਉਹ ਫਿਰ ਲੱਭਦੇ ਰਹਿੰਦੇ ਨੇ ਕਿ ਕਿੱਥੇ ਟ੍ਰੈਂਡ ਬਣਿਆ, ਚਾਹੇ ਇੰਡੀਆ ਬਣ ਜੇ, ਚਾਹੇ ਸੋਮਾਲੀਆ 'ਚ ਬਣ ਜੇ, ਚਾਹੇ ਕਿਸੇ ਜਗ੍ਹਾ ਬਣ ਜੇ, ਪਾਕਿਸਤਾਨ ਬਣ ਜੇ, ਕਿਸੇ ਜ਼ਿਲ੍ਹੇ 'ਚ ਬਣ ਜੇ, ਕਿਉਂਕਿ ਉਹਨਾਂ ਕੋਲ ਆਪਣਾ ਕੁਝ ਨਹੀਂ ਹੁੰਦਾ। ਉਹਨਾਂ ਫਿਰ ਝਖਾਂ ਮਾਰਦਿਆਂ ਰਹਿਣਾ ਹੁੰਦਾ, ਟ੍ਰੈਂਡ ਨੂੰ ਫਾਲੋ ਕਰਨਾ ਕਿ ਵੀਵਰਸ਼ਿਪ ਕਿਵੇਂ ਸਾਡੀ ਵਧੇ, ਲਾਈਕ ਕਮੈਂਟ ਕਿਵੇਂ ਵਧਣ, ਟ੍ਰੈਂਡ ਨੂੰ ਫਾਲੋ ਕਰਨਾ, ਕਿਉਂਕਿ ਆਪ ਉਹ ਥੋਥੇ ਹੁੰਦੇ ਨੇ। ਫਿਰ ਮੈਨੂੰ ਉਸ ਜੀ ਸਵਾਲ ਕੀਤਾ ਕਿ ਅਲਾ ਤੁਹਾਡੇ ਕੋਲ ਕੀ? ਮੈਂ ਕਿਹਾ ਯਾਰ ਮੇਰੀ ਮਸਰੂਫੀਅਤ, ਕੀ ਮਸਰੂਫੀਅਤ? ਕਿਤੇ ਫਲਾਈ ਕੰਮਾਂ ਦੇ ਵਿੱਚ, ਰਫਾਈ ਕੰਮਾਂ 'ਚ, ਜਿਵੇਂ ਮਸਜਿਦਾਂ ਦੇ ਕੰਮ ਨੇ, ਮਦਰਸਿਆਂ ਦੇ ਵਿੱਚ, ਹਾਂਜੀ, ਜਿਸ ਤਰ੍ਹਾਂ ਕਿਸੇ ਦੀ ਬੇਟੀ ਦੀ ਸ਼ਾਦੀ ਕਰਵਾਉਣ ਵਾਲੀ ਹੈ, ਕਿਸੇ ਗਰੀਬ ਮਥਾਜ ਮਸਕੀਨ ਦੀ ਜ਼ਰੂਰਤਮੰਦ ਦੀ ਹੈਲਪ ਮਦਦ ਕਰਨੀ ਹੈ, ਮੈਂ ਨਾ ਕੰਮਾਂ ਦੇ ਵਿੱਚ ਮਸਰੂਫ ਹੁੰਦਾ। ਕਿਤੇ 1000 ਕੰਮ ਕਰਕੇ ਇੱਕ ਕੰਮ ਮੈਂ ਸੋਸ਼ਲ ਮੀਡੀਆ ਤੇ ਵੀ ਵਹਾ ਛੱਡਣਾ ਬਤੌਰ ਅਵੇਅਰਨੈਸ, ਕਿ ਵੇਖਣ ਵਾਲਿਆਂ ਦੇ ਵਿੱਚ ਵੀ ਜਜ਼ਬਾ ਪੈਦਾ ਹੋਵੇ, ਸ਼ੌਕ ਪੈਦਾ ਹੋਵੇ, ਸ਼ਊਰ ਪੈਦਾ ਹੋਵੇ, ਹਾਂਜੀ, ਉਹਨਾਂ 'ਚ ਵੀ ਇਹ ਜਜ਼ਬਾ ਬੇਦਾਰ ਹੋਵੇ। ਕਿਤੇ ਕੰਮ ਇੰਨੇ ਬੜੇ ਕਰਕੇ ਤੇ ਇੱਕ ਵਹਾ ਵੀ ਛੱਡਣਾ, ਵਰਨਾ ਮੈਂ ਮਸਰੂਫ ਹਾਂ ਉਹਨਾਂ ਕੰਮਾਂ ਦੇ ਵਿੱਚ। ਮੈਂ ਇਹਨਾਂ ਟ੍ਰੈਂਡਾਂ ਨੂੰ ਫਾਲੋ ਕਦੀ ਵੇਖਿਆ ਜੇ? ਤੁਸੀਂ ਹੀ ਦੱਸ ਛੱਡੋ। ਚਲੋ ਉਸ ਬੰਦੇ ਦੀ ਗੱਲ ਇੱਕ ਲਮਹੇ ਵਾਸਤੇ ਇੱਕ ਸਾਈਡ ਤੇ ਰੱਖਦੇ, ਕਦੀ ਵੇਖਿਆ ਜੇ ਕਿ ਟ੍ਰੈਂਡ ਚੱਲਦੇ ਨੇ? ਬੇਸ਼ੁਮਾਰ, ਮੈਨੂੰ ਵੀ ਪਤਾ ਹੈ, ਲੇਕਿਨ ਨਹੀਂ ਫਾਲੋ ਕੀਤਾ। ਅੱਛਾ ਵੀ ਫਲਾਣੇ ਨੇ ਫਲਾਣੇ ਨੂੰ ਕੀ ਆਖਿਆ, ਇੱਕ ਪਾਸੇ ਹੋ ਜਾਣਾ ਤਾਂ ਕਿ ਵੀਵਰਸ਼ਿਪ ਮਿਲੇ, ਫਿਰ ਆਖਣਾ ਨਹੀਂ ਉਹਨੇ ਜ਼ਿਆਦਤੀ ਕੀਤੀ, ਮੈਨੂੰ ਹੁਣ ਅਸਲ ਦਾ ਪਤਾ ਲੱਗਿਆ, ਉਹਦੇ ਵੱਲੋਂ ਨਹੀਂ। ਐਡਾ ਵਿਹਲਾ ਹੀ ਨਹੀਂ। ਹੌਲਿਆਂ ਬੰਦਿਆਂ ਦੀ ਨਿਸ਼ਾਨੀ ਕਿ ਝਖਾਂ ਮਾਰਦਿਆਂ ਰਹਿਣਾ, ਲੱਭਦਿਆਂ ਰਹਿਣਾ, ਕਿਧਰੋਂ ਕੋਈ ਕਿਸੇ ਦੀ ਕੋਈ ਬਾਤ ਮਿਲ ਜੇ, ਕੋਈ ਉਹਦਾ ਵੀਕ ਪੁਆਇੰਟ ਮਿਲ ਜੇ, ਉਹਨੂੰ ਉਛਾਲ ਕੇ ਬਣਾ ਕੇ ਉਹਨੂੰ ਟ੍ਰੈਂਡ ਫਿਰ ਏਡਾ ਬਣਾ ਦੇਣਾ, ਹੁੰਦੀ ਗੱਲ ਕੋਈ ਨਹੀਂ, ਗੱਲ ਦਾ ਗਲਿਆਣ ਬਣਾ ਛੱਡਣ ਸੋਸ਼ਲ ਮੀਡੀਆ। ਬਹਰਹਾਲ ਮੈਂ ਇਹ ਗੱਲ ਆਖਾਂਗਾ, ਬੰਦੇ ਉਹ ਹੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਆਪਣੇ ਕੋਲ ਕੁਝ ਹੋਵੇ। ਬਗਾਨਿਆਂ ਮੋਢਿਆਂ ਤੇ ਖਲੋ ਕੇ ਜੇ ਕੱਦ ਉੱਚਾ ਕਰ ਵੀ ਲਈਏ ਨਾ, ਤੇ ਉਹ ਕੱਦ ਉੱਚਾ ਨਹੀਂ ਹੁੰਦਾ, ਉਹ ਸਮਝੋ ਕਿ ਅਖਲਾਕੀ ਤੌਰ ਤੇ ਵਾਉਣਾ ਹੀ ਹੁੰਦਾ, ਕਿ ਜਿਹੜਾ ਕਿਸੇ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਆਪਣਾ ਕੱਦ ਉੱਚਾ ਸਮਝੇ ਨਾ, ਉਹ ਕੱਦ ਉੱਚਾ ਨਹੀਂ ਹੁੰਦਾ, ਉਹ ਵਾਉਣਾ ਹੀ ਹੁੰਦਾ।